ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਇਸ ਇੱਕ ਸਾਲ ਨੇ ਜਿੰਨੀ ਫਿਲਿਪ ਖਾਲਿਸਤਾਨ ਦੀ ਸਟਰਗਲ ਨੂੰ ਮਿਲੀ ਉਹ ਰਿਮਾਰਕੇਬਲ ਹੈ। ਆਲਮੋਸਟ ਇੱਕ ਨਵੀਂ ਰੂਹ ਫੂਕਣ ਵਾਲੀ ਗੱਲ ਹੈ। ਜਥੇਦਾਰ ਨੇ ਆਪਣੇ ਸੰਬੋਧਨ 'ਚ ਭਾਈ ਨਿੱਜਰ ਨੂੰ ਸਿੱਖ ਕੌਮ ਦਾ ਸ਼ਹੀਦ ਦੱਸਿਆ। ਉਹਨਾਂ ਨੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਕਿ ਭਾਈ ਕੈਨੇਡੀਅਨ ਸਰਕਾਰ ਨੇ ਜਿਹੜਾ ਨਿੱਜਰ ਦੀ ਹੱਤਿਆ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਜ਼ਾਹਰ ਹੈ ਇੰਡੀਅਨ ਸਟੇਟ ਉਹਨਾਂ ਦਾ ਪਰਦਾਫਾਸ਼ ਕੀਤਾ। ਸਮਾਗਮ 'ਚ ਮੰਗ ਵੀ ਕੀਤੀ ਗਈ ਉਹਨਾਂ ਤੋਂ ਕਿ ਵੀ ਉਹਨਾਂ ਦੀ ਤਸਵੀਰ ਕੇਂਦਰੀ ਅਜਾਇਬ ਘਰ 'ਚ ਲਾਈ ਜਾਏ ਔਰ ਇਹ ਜਿਹੜਾ ਉਹਨਾਂ ਨੂੰ ਰਸਮੀ ਤੌਰ 'ਤੇ ਜਿਹੜਾ ਉਹ 5 ਸਿੰਘ ਸਾਹਿਬਾਨ ਵੱਲੋਂ ਕੌਮੀ ਸ਼ਹੀਦ ਦਾ ਰੁਤਬਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ, ਖਾਸ ਤੌਰ 'ਤੇ ਜਥੇਦਾਰ ਅਕਾਲ ਤਖਤ ਗਿਆਨੀ, ਇਸ ਤੋਂ ਇਹ ਲੱਗਦਾ ਹੈ ਕਿ ਵੀ ਬਾਦਲ ਕਿਆਂ ਨੂੰ ਵੀ ਹੁਣ ਲੱਗਣ ਲੱਗ ਗਿਆ ਕਿ ਭਾਈ ਇਹ ਜੇ ਜਿਸ ਕਿਸਮ ਦੀ ਬੇਇੱਜ਼ਤੀ ਹਰ ਚੋਣ ਤੋਂ ਬਾਅਦ ਹੋ ਰਹੀ ਹੈ ਔਰ ਦਿੱਲੀ ਵਾਲੇ ਵੀ ਕੋਈ ਮੂੰਹ ਨਹੀਂ ਲਾ ਰਹੇ ਕਿ ਪੰਥਕ ਏਜੰਡੇ ਵੱਲ ਮੁੜਨਾ ਪੈਣਾ। ਭਾਰਤ ਦੀ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ ਹਰਦੀਪ ਸਿੰਘ ਨਿੱਜਰ ਨੂੰ, ਕੱਲਾ ਦਹਿਸ਼ਤਗਰਦ ਦੀ ਪ੍ਰਾਪਰਟੀ ਕਨਫਿਸਕੇਟ ਕਰਨ ਦੇ ਆਰਡਰ ਕੱਢੇ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਰਾਹੀਂ ਹਾਇਰਡ ਆਪਣੇ ਜਿਹੜੇ ਮਰਸਨਰੀ ਨੇ ਉਹਨਾਂ ਰਾਹੀਂ ਕੋਲਡ ਬਲੱਡਡ ਮਰਡਰ ਕੀਤਾ। ਉਸ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਟ੍ਰਿਬਿਊਟ ਦੇ ਰਹੇ ਨੇ ਔਰ ਖਲੋ ਕੇ ਸੈਲੂਟ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਔਰ ਉਹਨਾਂ ਨਾਲ ਗੱਲਬਾਤ ਕਰਕੇ ਆਏ ਹਾਂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਜੂਨ 2024 5 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਜਿਸ ਤਰ੍ਹਾਂ ਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਔਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੇ ਆਪਣੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਬਜੀਤ ਸਿੰਘ ਜਰਾ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰ ਖੁਆਹ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਨੇ ਔਰ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਬਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166611984। ਸੋ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਡਾਕਟਰ ਸਾਹਿਬ ਦੀ ਜਿਹੜੀ ਟ੍ਰਿਪ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਸੈਨ ਫਰਾਂਸਿਸਕੋ ਤੇ ਸਰੀ ਕੈਨੇਡਾ ਦੇ ਵਿੱਚ। ਸੋ ਪੰਥਕ ਕਾਰਜਾਂ ਵਾਸਤੇ ਉਹ ਗਏ ਸਨ। ਸੋ ਉਸ ਬਾਰੇ ਵੀ ਆਪਾਂ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਸਾਡਾ ਕਰੰਟ ਇਸ਼ੂ ਹੈਗਾ, ਜਿਸ ਤਰ੍ਹਾਂ ਕਿ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ 1 ਸਾਲ ਪੂਰਾ ਹੋ ਗਿਆ। ਸੋ ਇਸ ਸੰਬੰਧੀ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿੱਚ ਜਿਹੜੇ ਕਰਵਾਏ ਪੰਥਕ ਸਮਾਗਮ ਵਿੱਚ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਭਾਈ ਨਿੱਜਰ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਸ਼ਹੀਦ ਵੀ ਐਲਾਨਿਆ ਗਿਆ ਔਰ ਦੂਸਰੇ ਪਾਸੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਦਿੱਤੀ ਹੈ। ਸੋ ਵਿਊਅਰਸ, ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਖਾਲਿਸਤਾਨੀ ਨਾਇਕ ਨੂੰ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਪਾਰਲੀਮੈਂਟ ਵੱਲੋਂ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਗਈ ਹੈ। ਸੋ ਅੱਜ ਆਪਾਂ ਇਸ ਬਾਬਤ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਰਬਜੀਤ ਸਿੰਘ ਕੈਨੇਡਾ ਟੋਰਾਂਟੋ ਵਾਸੀ, ਉਹਨਾਂ ਦਾ ਸ਼ੁਕਰੀਆ, ਕਿਉਂਕਿ ਸਾਡੇ ਪਿਆਰੇ ਜਿਹੜੇ ਸਪੋਰਟਰ ਨੇ, ਹਮਦਰਦ ਨੇ, ਪੰਥ ਪ੍ਰਸਤ ਨੇ, ਉਹਨਾਂ ਦੀ ਮਦਦ ਨਾਲ ਹੀ ਅਸੀਂ ਇਸ ਕਾਰਜ ਨੂੰ ਜਾਰੀ ਰੱਖ ਰਹੇ ਹਾਂ। ਬਿਲਕੁਲ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਵੀ ਵੀਰ ਭੈਣਾਂ ਅਫੋਰਡ ਕਰ ਸਕਦੇ ਨੇ ਆਪਣੇ ਦਸਵੰਧ ਚੋਂ, ਉਹ TV 84 ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣ। ਬਿਲਕੁਲ। ਕਿਉਂਕਿ ਇਸ ਵੇਲੇ ਸਾਡੀ ਮੂਵਮੈਂਟ ਜਿਸ ਕਰੂਸ਼ਲ ਦੌਰ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ, ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਭਾਰਤੀ ਹਕੂਮਤ ਦਾ ਰੋਗ ਚਿਹਰਾ, ਅਗਲੀ ਦਹਿਸ਼ਤਗਰਦ ਫਾਸ਼ਿਸਟ ਚਿਹਰਾ ਦੁਨੀਆ ਦੀ ਕਚਹਿਰੀ 'ਚ ਬੇਨਕਾਬ ਹੋ ਰਿਹਾ। ਪਰ ਇਸ ਦੇ ਨਾਲ ਨਾਲ ਜਦੋਂ ਅਸੀਂ ਮੁਲਕ ਦੀ ਸਿਰਜਣਾ ਦੀ ਗੱਲ ਕਰਦੇ ਹਾਂ, ਔਰ ਅੱਜ ਦੇ ਪੀਰੀਅਡ 'ਚ ਇਹ ਲਫ਼ਜ਼ ਤਾਂ ਹੁਣ ਕਾਮਨ ਸਿੱਖ ਵੀ ਇਸਤੇਮਾਲ ਕਰਨ ਲੱਗ ਗਿਆ, ਨੈਰੇਟਿਵ, ਜਿਸ ਨੂੰ ਅਸੀਂ ਪੰਜਾਬੀ 'ਚ ਬਿਆਨੀਆਂ ਕਹਿੰਦੇ। ਬਿਲਕੁਲ। ਕਿ ਬਿਆਨੀਆਂ ਬਹੁਤ ਇੰਪੋਰਟੈਂਟ ਹੈ। ਨੈਰੇਟਿਵ, ਕਿ ਕਿਸ ਨੈਰੇਟਿਵ ਦੇ ਵਿੱਚ ਅਸੀਂ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਨਾ ਹੈ, ਉਸ ਦੇ ਲਈ ਠੀਕ ਹੈ ਕਿ ਸਾਡਾ ਫੋਕਸ ਹੁਣ ਤੱਕ ਆਪਣੀ ਕਮਿਊਨਿਟੀ ਹੈ, ਲੇਕਿਨ ਜੇ ਸਾਡੇ ਆਪਣੇ ਲੋਕ ਬਿਆਨੀਏ ਨੂੰ, ਠੀਕ ਨੈਰੇਟਿਵ ਨੂੰ ਸਮਝਦੇ ਨੇ, ਵਰਡ ਸਪਰੈਡ ਹੁੰਦਾ ਹੈ, ਉਹੀ ਅਲਟੀਮੇਟਲੀ ਜਿਹੜੀ ਪੋਲੀਟੀਕਲ ਲੌਬੀ ਵੀ ਇਸ ਵੇਲੇ ਡਾਇਸਪੋਰਾ ਦੇ ਵਿੱਚ ਸਿੱਖ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਔਰ ਦੂਸਰੇ ਵੀ ਯੂਰਪ ਦੇ ਮੁਲਕਾਂ 'ਚ ਕਰ ਰਹੇ ਨੇ, ਉਸ ਦੇ ਵਿੱਚ ਮਦਦਗਾਰ ਹੁੰਦੀ ਹੈ। ਔਰ ਲਗਭਗ 12 ਸਾਲ ਦੇ ਇਸ ਸਫ਼ਰ ਦੇ ਵਿੱਚ TV 84 ਨੇ ਇਹ ਪੰਥਕ ਹਲਕਿਆਂ ਦੇ ਵਿੱਚ ਇੱਕ ਸਤਿਕਾਰਤ ਥਾਂ ਹਾਸਲ ਕੀਤੀ ਹੈ, ਜਿੱਥੇ ਬਹੁਤ ਸਾਰੇ ਸਮਾਗਮ ਜਿਹੜੇ ਖਾਲਿਸਤਾਨ ਨੂੰ ਜਾਂ ਪੰਥਕ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਨੇ। ਦੂਸਰੇ ਚੈਨਲ, ਜਿਵੇਂ ਮੈਂ ਅਕਸਰ ਕਹਿੰਦਾ ਵੀ 300 ਤੋਂ ਜ਼ਿਆਦਾ ਏਜੰਸੀਆਂ ਦੇ ਨਾਲ, ਇਹ ਨਹੀਂ ਹੈ ਕਿ ਉਹ ਜ਼ਰੂਰੀ ਤੌਰ 'ਤੇ ਸਾਰੇ ਕੰਮ ਕਰਦੇ ਨੇ, ਪਰ ਉਹਨਾਂ ਨੂੰ ਉਸ ਕਿਸਮ ਦੀ ਪ੍ਰਮੋਸ਼ਨ ਜਾਂ ਭਾਰਤ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸਾਰਾ ਪੰਜਾਬ ਨਚਾਰ ਬਣ ਜਾਓ, ਨੱਚੀ ਜਾਓ, ਔਰ ਉਹ ਤੁਹਾਨੂੰ ਪ੍ਰਮੋਟ ਕਰਨਗੇ। ਔਰ ਉਹ ਤੁਹਾਡਾ ਇਮੇਜ ਵੀ ਇਹੀ ਬਣਾਉਂਦੇ ਨੇ ਕਿ ਭਾਈ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਜਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੈ, ਤੇ ਜਾਂ ਨੱਚਣਾ ਟੱਪਣਾ, ਤੀਸਰੀ ਹੋਰ ਕੋਈ ਚੀਜ਼ ਨਹੀਂ। ਔਰ ਈਵਨ ਜਿਹੜੇ ਕੁਝ ਪੰਥਕ ਮਖੌਟੇ ਵਾਲੇ ਚੈਨਲ ਵੀ ਨੇ, ਉਹ ਵੀ ਆ ਕੇ ਉਸ 'ਚੋਂ ਭਾਵੇਂ ਮਿੰਟ 2 ਮਿੰਟ ਦੀ ਕੋਈ ਖਬਰ ਕੱਢ ਲੈਣ ਜਿਹੜੀ ਹਾਰਮਲੈਸ ਜਿਹੀ ਹੋਏ, ਪਰ ਤੁਹਾਨੂੰ ਕਦੇ ਇਹ ਨਹੀਂ ਲੱਗੇਗਾ ਕਿ ਵੀ ਬੈਕ ਟੂ ਬੈਕ ਫੁੱਲ ਕਵਰੇਜ 8-8 ਘੰਟੇ 7-7 ਘੰਟੇ ਕਿੰਨੇ ਚੈਨਲ ਨੇ ਜਿਹੜੇ ਇਸ ਨੂੰ ਕਵਰ ਕਰਦੇ ਨੇ। ਸੋ ਇਹ ਤਾਂ ਹੀ ਸੰਭਵ ਹੋ ਪਾ ਰਿਹਾ। ਔਰ ਸਾਡੀ ਟੀਮ ਜਿਹੜੀ ਇੱਕ ਡੈਡੀਕੇਟਿਡ ਹੈ ਉਹਨਾਂ ਦੇ ਲਈ, ਜਿਹੜਾ ਬੇਸ਼ੱਕ ਮੁੱਢਲੀਆਂ ਲੋੜਾਂ ਹਰ ਇੱਕ ਦੀਆਂ ਨੇ, ਲੇਕਿਨ ਉਹ ਸਿੱਖੀ ਭਾਵਨਾ, ਪੰਥਕ ਭਾਵਨਾ ਜਾਂ ਪੰਥ ਸੇਵਾ ਨੂੰ ਮੁੱਖ ਰੱਖਦੇ ਆਂ ਜਿਹੜਾ ਇਸ ਨਾਲ ਜੁੜੇ ਹੋਏ ਨੇ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਇਸ ਕਰੂਸ਼ਲ ਟਾਈਮ 'ਚ ਇਸ ਦੀ ਕੰਟੀਨਿਊਟੀ ਰਹੇ, ਤਾਂ ਫਿਰ ਜ਼ਰੂਰੀ ਹੈ ਕਿ ਤੁਸੀਂ ਯਥਾ ਸ਼ਕਤ ਜੋ ਵੀ ਤੁਹਾਡੀ ਵਿੱਤ ਅਨੁਸਾਰ ਕੈਪੇਬਿਲਿਟੀ ਹੈ, ਤੁਸੀਂ TV 84 ਦੀ ਫਾਈਨੈਂਸ਼ੀਅਲ ਮਦਦ ਕਰੋ। ਇਹ ਦਿਨ ਬੜੇ ਕਰੂਸ਼ਲ ਔਰ ਇੰਪੋਰਟੈਂਟ ਸਨ। ਅਸੀਂ ਲਾਸਟ ਪ੍ਰੋਗਰਾਮ ਥਰਸਡੇ ਕੀਤਾ ਔਰ ਅਸੀਂ ਇਹ ਦੱਸਿਆ ਸੀ ਆਪਣੇ ਵਿਊਅਰਸ ਨੂੰ ਕਿ ਭਾਈ ਸੈਚਰਡੇ ਦੀ ਇੱਕ ਵੱਡੀ ਰੈਲੀ ਜਿਹੜੀ ਪਿਛਲੇ ਸਾਲ ਤੱਕ ਤਾਂ ਇਹ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੀ ਨਗਰ ਕੀਰਤਨ ਨਿਕਲਦਾ ਸੀ, ਤੇ ਸਿਵਿਕ ਸੈਂਟਰ 'ਚ ਆ ਕੇ ਇੱਕ ਇਹ ਰੈਲੀ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਨੂੰ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਔਰ ਘੱਲੂਘਾਰਾ 84 ਦੇ ਨਾਲ ਜਿਹੜਾ ਹੈ ਉਹ ਜੋੜ ਕੇ ਹੀ ਯਾਦ ਕੀਤਾ ਜਾਂਦਾ ਸੀ। ਇਸ ਵਾਰ ਪ੍ਰਬੰਧਕਾਂ ਵੱਲੋਂ ਵੇਲੇ ਸਿਰ ਅਪਲਾਈ ਨਾ ਕਰਨ ਕਰਕੇ ਪਰਮਿਟਸ ਵਗੈਰਾ ਜੋ ਲੋੜੀਂਦੇ ਹੁੰਦੇ ਨੇ, ਉਹ ਉਹਨਾਂ ਨੂੰ ਮਾਰਚ ਦਾ ਜਾਂ ਨਗਰ ਕੀਰਤਨ ਦਾ ਜਿਹੜਾ ਰਾਊਟ ਸੀ ਉਹ ਪਰਮਿਟ ਨਹੀਂ ਮਿਲਿਆ। ਪਰ ਇਹ ਫਿਰ ਵੀ ਇੱਕ ਤਸੱਲੀ ਦੀ ਗੱਲ ਹੈ ਕਿ ਗੁਰਦੁਆਰਾ ਕਮੇਟੀਆਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਇਵੈਂਟ ਨੂੰ ਜਿਹੜਾ ਹੈ ਉਹ ਮਿਸ ਨਹੀਂ ਕਰਨਾ। ਖਾਸ ਤੌਰ 'ਤੇ ਵਰਾ 40ਵੀਂ ਜਿਹੜੀ ਹੈ ਯਾਦ ਹੈ ਘੱਲੂਘਾਰਾ 84 ਦੀ। ਸੋ ਸਿਵਿਕ ਸੈਂਟਰ ਦੇ ਬਾਹਰ ਵੱਡੇ ਟੈਂਟ ਲਾ ਕੇ ਇੱਕ ਪਾਸੇ ਇੱਕ ਐਗਜ਼ੀਬਿਸ਼ਨ ਵੀ ਲੱਗੀ ਹੋਈ ਸੀ ਔਰ ਬਹੁਤ ਸਾਰੇ ਟੈਂਟ ਜਿਹੜੇ ਲੰਗਰ ਔਰ ਦੂਸਰੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸੀ। ਸੋ ਬਹੁਤ ਵੱਡਾ ਸਮਾਗਮ ਹੋਇਆ, ਦਿਨ ਵੀ ਬਹੁਤ ਚੰਗਾ ਲੱਗਾ ਸੀ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਨੂੰ ਪਾਤਸ਼ਾਹੀ ਰੈਲੀ ਦਾ ਨਾਂ ਦਿੱਤਾ ਗਿਆ ਸੀ, ਸਿੱਖ ਸੋਵਰਨਿਟੀ ਐਂਡ ਫਰੀडम ਰੈਲੀ। ਔਰ ਆਲਮੋਸਟ 10 ਵਜੇ ਦੇ ਕਰੀਬ ਸਹਿਜ ਪਾਠ ਦੇ ਭੋਗ ਦੇ ਨਾਲ ਸਮਾਗਮ ਦੀ ਸ਼ੁਰੂਆਤ ਹੋਈ, ਕੀਰਤਨ ਹੋਇਆ, ਕਥਾ ਹੋਈ,
ਢਾਡੀ ਵਾਰਾਂ ਹੋਈਆਂ ਜੀ ਔਰ ਫਿਰ ਪ੍ਰਮੁੱਖ ਬੁਲਾਰੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਯੂਕੇ ਤੋਂ ਆਏ ਹੋਏ ਸਨ, ਮੈਨੂੰ ਵੀ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਜਾਂ ਮੁੱਖ ਬੁਲਾਰੇ ਵਜੋਂ ਮਾਨਤਾ ਦਿੱਤੀ। ਬਿਲਕੁਲ। ਔਰ ਇਸੇ ਤਰ੍ਹਾਂ ਕੈਨੇਡਾ ਤੋਂ ਜਿਹੜੇ ਖਾਲਿਸਤਾਨ ਸੈਂਟਰ ਨਾਲ ਸੰਬੰਧਿਤ ਐਡਮਿੰਟਨ ਤੋਂ ਯੰਗ ਨੌਜਵਾਨ ਉਹ ਵੀ ਐਜ਼ ਏ ਸਪੀਕਰ ਸਨ, ਔਰ ਹੋਰ ਬਹੁਤ ਸਾਰੇ ਖਾਸ ਤੌਰ 'ਤੇ ਸਾਕਾ ਨਕੋਦਰ ਜਿਹੜਾ ਕਿ ਹੁਣ 4 ਫਰਵਰੀ ਦਾ ਦਿਨ ਸਾਕਾ ਨਕੋਦਰ ਡੇ ਵਜੋਂ ਕੈਲੀਫੋਰਨੀਆ ਅਸੈਂਬਲੀ ਨੇ ਰੈਕਗਨਾਈਜ਼ ਕੀਤਾ ਜੀ। ਉਹਨਾਂ ਦੇ ਪਿਤਾ ਜੀ ਭਾਈ ਰਵਿੰਦਰ ਸਿੰਘ ਸ਼ਹੀਦ ਦੇ ਉਹਨਾਂ ਨੇ ਵੀ ਐਡਰੈਸ ਕੀਤਾ। ਮੈਂ ਵੀ ਆਪਣੇ ਐਡਰੈਸ ਦੇ ਵਿੱਚ ਇਸ ਯੂਨੀਕ ਪ੍ਰਾਪਤੀ ਨੂੰ ਮੈਂਸ਼ਨ ਕੀਤਾ ਬਿਲਕੁਲ। ਔਰ ਸ਼ਹੀਦ ਪਰਿਵਾਰਾਂ ਨੂੰ ਜਿਹਨਾਂ ਦੀ ਇੱਕ ਵੱਡੀ ਲਿਸਟ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨੂੰ ਭਾਈ ਬਲਵਿੰਦਰ ਸਿੰਘ ਖਾਲਸਾ ਉਹਨਾਂ ਨੇ ਉਸ ਪ੍ਰੋਗਰਾਮ ਨੂੰ ਕੋਆਰਡੀਨੇਟ ਕੀਤਾ ਔਰ ਲੰਬਾ ਪ੍ਰੋਗਰਾਮ 5 ਵਜੇ ਤੱਕ ਚੱਲਿਆ ਔਰ ਸੰਗਤ ਦਾ ਉਤਸ਼ਾਹ ਔਰ ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਸੀ ਜੀ। TV 84 ਦੀ ਟੀਮ ਨੇ ਇਸ ਨੂੰ ਲਾਈਵ ਕਵਰ ਕੀਤਾ। ਹੁਣ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇੱਕ ਰਿਮਾਈਂਡਰ ਦੇ ਤੌਰ ਤੇ ਜਿਨ੍ਹਾਂ ਨੇ ਪ੍ਰੋਗਰਾਮ ਭਾਵੇਂ ਦੇਖਿਆ ਵੀ ਹੈ, ਸਟਿਲ ਪਿਕਚਰਸ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਗੱਲ ਹੁੰਦੀ ਹੈ। ਬਿਲਕੁਲ। ਔਰ ਇਹ ਪੂਰੀ ਸਫਲਤਾ ਦੇ ਨਾਲ ਸਮਾਗਮ ਹੋਇਆ। ਜਿਵੇਂ ਮੈਂ ਕਿਹਾ ਕਿ ਬੜੀ ਮਿਹਨਤ ਨਾਲ ਨੌਜਵਾਨਾਂ ਨੇ ਐਗਜ਼ੀਬਿਸ਼ਨ ਵੀ ਲਾਈ ਹੋਈ ਸੀ ਨਾਈਸ। ਔਰ ਇਹ ਸਾਰੇ ਪੀਰੀਅਡ ਜਿਹੜੀ ਮੇਨ ਸਟੇਜ ਸੀ ਉਸ ਦੇ ਇੱਕ ਪਾਸੇ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਜਿਹੜਾ ਚਿੱਤਰ ਸੀ, ਦੂਸਰੇ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਦਾ, ਕਿਉਂਕਿ 15 ਜੂਨ ਦਾ ਦਿਨ ਹੀ ਜਿਹੜਾ ਉਹ ਉਹਨਾਂ ਦਾ ਸ਼ਹੀਦੀ ਦਿਨ ਵੀ ਸੀ ਭਾਈ ਅਵਤਾਰ ਸਿੰਘ ਖੰਡਾ ਦਾ, ਔਰ 18 ਜੂਨ ਜਿਹੜਾ ਬੀਤੇ ਕੱਲ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ। ਪਰ ਇਹ ਸਮਾਗਮ ਆਲਮੋਸਟ 8-10 ਦਿਨ ਤੋਂ ਈਵਨ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਜਿੱਥੋਂ ਦੇ ਉਹ ਪ੍ਰਧਾਨ ਸਨ ਚੱਲ ਰਹੇ ਸਨ। ਸੋ ਇਹ ਵੀ ਸੈਨ ਫਰਾਂਸਿਸਕੋ ਵਾਲਾ ਸਮਾਗਮ ਵੀ ਇਹਨਾਂ ਦੋਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਭਾਈ ਪਰਮਜੀਤ ਸਿੰਘ ਪੰਜਵੜ ਨੂੰ ਵੀ ਯਾਦ ਕੀਤਾ ਗਿਆ ਔਰ ਬੁਲਾਰਿਆਂ ਨੇ ਆਪਣੇ ਅੰਦਾਜ਼ ਦੇ ਵਿੱਚ ਇਹ ਦੱਸਿਆ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੰਡੀਅਨ ਏਜੰਸੀਆਂ ਨੇ ਕੀਤਾ, ਇਹ 40 ਸਾਲ ਦੀ ਸਟਰਗਲ ਜਿਹੜੀ ਕਿਵੇਂ ਜੂਨ 84 ਦੇ ਪਹਿਲੇ ਹਫਤੇ ਜੂਝ ਕੇ ਸ਼ਹੀਦ ਹੋਣ ਵਾਲੇ ਸੰਤ ਭਿੰਡਰਾਂਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੀ ਗਲੋਰੀ, ਉਹਨਾਂ ਦੀ ਸ਼ਾਨ ਔਰ ਉਹਨਾਂ ਦੀ ਬਹਾਦਰੀ ਦੀ ਜਿਹੜੀ ਦਾਸਤਾਨ ਹੈ ਉੱਥੇ ਹੀ ਭਾਰਤੀ ਸਟੇਟ ਵੱਲੋਂ ਵਰਤਾਏ ਗਏ ਘੱਲੂਘਾਰੇ ਦੀ ਵੀ ਇਹ ਯਾਦ ਦਹਾਨੀ ਕਰਵਾਉਂਦਾ। ਔਰ ਇਹ ਲੜਾਈ ਜਿਹੜੀ ਕਿ ਟੋਟਲ ਵਾਰ ਭਾਰਤੀ ਏਜੰਸੀਆਂ ਨੇ ਸਿੱਖ ਕੌਮ ਦੇ ਖਿਲਾਫ ਵਿੱਢੀ ਹੋਈ ਹੈ, ਇਹ ਅੱਜ ਵੀ ਜਾਰੀ ਹੈ। ਔਰ ਹੁਣ ਇਹ ਈਵਨ ਡਾਇਸਪੋਰਾ ਦੇ ਵਿੱਚ ਸਾਡੇ ਸਿੱਖਾਂ ਦੀਆਂ ਬਰੂਹਾਂ ਦੇ ਉੱਤੇ ਜਿਹੜੀ ਹੈ ਪਹੁੰਚ ਚੁੱਕੀ ਹੈ, ਕਿਉਂਕਿ ਅਗਲੇ ਦਿਨ 16 ਜੂਨ ਦਾ ਮੁੱਖ ਸਮਾਗਮ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ 'ਚ ਗੁਰਦੁਆਰਾ ਸਾਹਿਬ ਸਰੀ ਵਿਖੇ ਰੱਖਿਆ ਗਿਆ ਸੀ। ਅਸੀਂ ਉਸ 'ਚ ਪਾਰਟਿਸਿਪੇਟ ਕਰਨਾ ਸੀ, ਸੋ ਅਸੀਂ ਉੱਥੋਂ ਹੀ ਜਿਹੜਾ ਇਜਾਜ਼ਤ ਲਈ ਸੰਗਤ ਤੋਂ ਔਰ ਸਿੱਧੇ 에ਅਰਪੋਰਟ ਪਹੁੰਚੇ ਔਰ ਸੀਐਟਲ ਤੋਂ ਹੁੰਦੇ ਹੋਏ ਸਵੇਰ ਦੇ 2:30-3 ਵਜੇ ਸਰੀ ਪਹੁੰਚੇ ਔਰ ਫਿਰ ਅੰਮ੍ਰਿਤ ਵੇਲੇ ਦੇ, ਕਿਉਂਕਿ ਦੀਵਾਨ ਤਾਂ 8-9 ਵਜੇ ਸ਼ੁਰੂ ਹੋ ਗਿਆ, ਉਸ ਤੋਂ ਪਹਿਲਾਂ ਹੀ ਅੰਮ੍ਰਿਤ ਵੇਲੇ ਦਾ ਸਾਰੇ ਸਮਾਗਮ ਹੁੰਦੇ ਨੇ, ਪਰ ਅਸੀਂ 9 ਵਜੇ ਜਦੋਂ ਕਿ ਪਾਠ ਤੇ ਭੋਗ ਪਏ ਔਰ ਕੀਰਤਨ ਔਰ ਸ਼ਰਧਾਂਜਲੀ ਸਮਾਰੋਹ ਸੀ, ਅਸੀਂ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਪਹੁੰਚੇ। ਇਹ ਵੀ ਆਪਣੇ ਆਪ ਦੇ ਵਿੱਚ ਆਲਮੋਸਟ 9 ਵਜੇ ਤੋਂ 5 ਵਜੇ ਤੱਕ ਚੱਲਿਆ, 7-8 ਘੰਟੇ ਦਾ ਸਮਾਗਮ। ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ, ਮੱਥਾ ਟੇਕਣ ਵਾਲਿਆਂ ਦੀ ਲਾਈਨ ਟੁੱਟੀ ਨਹੀਂ, ਪੂਰਾ ਗੁਰਦੁਆਰਾ ਸਾਹਿਬ ਦਾ ਫਿਲ ਟੂ ਦਾ ਕੈਪੈਸਿਟੀ ਸੀ। ਸਕਰੀਨਸ ਰਾਹੀਂ ਵੀ ਜਿਹੜਾ ਲੰਗਰ ਔਰ ਦੂਸਰੀਆਂ ਥਾਵਾਂ ਤੇ ਇਸ ਨੂੰ ਦੇਖਿਆ ਜਾ ਰਿਹਾ ਸੀ ਔਰ TV 84 ਰਾਹੀਂ ਵੀ ਲਾਈਵ ਔਰ ਪੰਜਾਬੀ ਚੈਨਲ ਵੀ ਔਰ ਹੋਰ ਵੀ 2-3 ਚੈਨਲ ਜਿਨ੍ਹਾਂ ਨੇ ਲਾਈਵ ਕਵਰ ਕੀਤਾ, ਕਿਉਂਕਿ ਲੱਖਾਂ ਲੋਕਾਂ ਤੱਕ ਇਹ ਮੈਸੇਜ ਆਟੋਮੈਟਿਕਲੀ ਪਹੁੰਚ ਰਿਹਾ ਸੀ। ਸੋ ਇਸ ਸਮਾਗਮ ਦੇ ਵਿੱਚ ਵੀ ਜਿਹੜਾ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਮਿਲਿਆ, ਇਸ ਈਵਨ ਸਪੀਕਰਸ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਉਹਨਾਂ ਦੀ ਸਪੀਚ ਦੇ ਨਾਲ ਹੋਈ ਔਰ ਫਿਰ ਅੱਡ-ਅੱਡ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ, ਗੁਰਦੁਆਰਾ ਕਮੇਟੀਆਂ ਦੇ ਔਰ ਜਿਹੜੇ ਬਾਹਰੋਂ ਆਏ ਹੋਏ ਰਿਪਰੈਜ਼ੈਂਟੇਟਿਵ ਸੀ ਔਰ ਖ਼ਾਸ ਤੌਰ ਤੇ ਸਿੱਖਸ ਫਾਰ ਜਸਟਿਸ ਦੀ ਫੁੱਲ ਟੀਮ
ਜਿਹੜੀ ਕਿ ਉੱਥੇ ਜਿਨ੍ਹਾਂ ਨੇ ਪੂਰਾ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਭਾਵੇਂ ਉਹਨਾਂ ਨੂੰ ਟੁਵਰਡਸ ਦਾ ਐਂਡ ਹੀ 2-4 ਮਿੰਟ ਬੋਲਣ ਲਈ ਕਿਹਾ ਗਿਆ, ਪਰ ਜਿਵੇਂ ਉਹਨਾਂ ਦੇ ਅੰਦਰ ਇੱਕ ਪੈਸ਼ਨ ਹੈ, ਇੱਕ ਪੰਥ ਪ੍ਰਸਤੀ ਵਾਲਾ ਪਿਆਰ ਹੈ ਜਿਹੜਾ ਕਿ ਸ਼ਾਇਦ ਇੱਕ ਸਿੱਖਾਂ ਦੇ ਆਪਣੇ ਵੱਡੇ ਤਬਕੇ 'ਚ ਉਸ ਤਰ੍ਹਾਂ ਦੀ ਅੱਗ ਨਾ ਬਲਦੀ ਹੋਏ। ਔਰ ਉਹਨਾਂ ਨੇ ਆਪਣੀ 5-7 ਮਿੰਟ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਹੀ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੇ ਨਾਲ ਆਪਣੀਆਂ 3 ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਹਰ ਇੱਕ ਨੂੰ ਭਾਵੁਕ ਕੀਤਾ, ਉੱਥੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਵੀ ਇਹ ਵੰਗਾਰ ਪਾਈ। ਇਹੀ ਵੰਗਾਰ ਉਹਨਾਂ ਨੇ ਸੈਨ ਫਰਾਂਸਿਸਕੋ ਦੇ ਇਕੱਠ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਜੇ ਤੁਹਾਨੂੰ ਸੱਚਮੁੱਚ ਹਰਦੀਪ ਸਿੰਘ ਨਿੱਜਰ ਆਪਣੇ ਸ਼ਹੀਦ ਪਿਆਰੇ ਨੇ ਤੇ ਫਿਰ ਇਹ ਕਮਿਟ ਕਰਕੇ ਜਾਓ ਕਿ ਭਾਈ ਤੁਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਜਿਹੜਾ ਹੱਕ ਹੈ ਉਸ ਨੂੰ ਲਓਗੇ ਔਰ ਜਿਹੜਾ ਉਹਨਾਂ ਦਾ ਸੁਪਨਾ ਹੈ ਖਾਲਿਸਤਾਨ ਦੀ ਪ੍ਰਾਪਤੀ ਉਸ ਦੇ ਲਈ ਕੰਮ ਕਰੋਗੇ। ਸੋ ਸੰਗਤ ਦੇ ਵਿੱਚ ਜਿਹੜਾ ਜਿਸ ਕਿਸਮ ਦਾ ਵੈਰਾਗ ਆਪਣੀ ਥਾਂ ਤੇ ਹੈ, ਕਿਉਂਕਿ ਇਸ ਮੌਕੇ ਦੇ ਉੱਤੇ ਵੀ ਜਿਹੜਾ ਇੱਕ ਬੜਾ ਟੱਚੀ ਪਾਰਟ ਸੀ ਉਹ ਸ਼ਹੀਦ ਪਰਿਵਾਰਾਂ ਦੇ ਨੂੰ ਸਨਮਾਨਿਤ ਕਰਨ ਦਾ। ਔਰ ਉਹਦੇ ਜਦੋਂ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਪਿਤਾ ਜੀ, ਮਾਤਾ ਜੀ, ਉਹਨਾਂ ਦੀ ਸਿੰਘਣੀ ਸਾਹਿਬ ਔਰ ਉਹਨਾਂ ਦੇ ਬੱਚੇ ਆਏ ਤੇ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੇ ਭਾਵੁਕਤਾ ਵਾਲੇ ਪਲ ਸੀ। ਇਸ ਤਰ੍ਹਾਂ ਈਵਨ ਇਸ ਸਮਾਗਮ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਭਾਈ ਮਨਵੀਰ ਸਿੰਘ ਜਿਹੜੇ ਟੋਰਾਂਟੋ ਤੋਂ ਫਲਾਈ ਕਰਕੇ ਆਏ ਸੀ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਹੋਰ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ, ਨਾਮੀ ਪਰਿਵਾਰ ਜਿਨ੍ਹਾਂ ਦੇ ਵਿੱਚ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਬੁੱਚੜ ਬੇਅੰਤੇ ਨੂੰ ਸੋਧਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਨਾਂ ਦੇ ਮਾਤਾ ਜੀ ਵੀ ਆਏ ਹੋਏ ਸਨ ਜਿਨ੍ਹਾਂ ਨੂੰ ਆਨਰ ਕੀਤਾ ਗਿਆ। ਸੋ ਇਹ ਸਮਾਗਮ ਜਿਹੜਾ ਹੈ ਉਸ ਇਸੇ ਸਪਿਰਿਟ ਦੇ ਵਿੱਚ ਸੀ। ਸਾਰਾ ਦਿਨ ਉਸ ਫਿਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਰਿਹਾ। ਉਸ ਦੀਆਂ ਤਸਵੀਰਾਂ ਵੀ ਸਾਡੇ ਵਿਊਅਰਸ ਦੇਖ ਰਹੇ ਨੇ। ਔਰ ਫਿਰ ਮੰਡੇ, ਕਿਉਂਕਿ ਸਾਡੀ ਵੀ ਸਰੀ 'ਚ ਆਮਦ ਉਸ ਦਿਨ ਹੀ ਹੋਈ ਜਿਸ ਦਿਨ ਇਹ ਸਮਾਗਮ ਸੀ, ਔਰ ਆਲਰੇਡੀ ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਕੌਂਸਲ ਨੇ ਇਹ ਫੈਸਲਾ ਕੀਤਾ ਸੀ ਕਿ ਕਿਉਂਕਿ ਇੱਕ ਤਾਂ ਇਹ ਘੱਲੂਘਾਰਾ 84 ਦਾ 40ਵਾਂ ਵਰ੍ਹਾ 40 ਵਰ੍ਹੇ ਹੋ ਗਏ ਨੇ, ਦੂਸਰਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ ਆਲਮੋਸਟ 1 ਸਾਲ ਪੂਰਾ ਹੋ ਗਿਆ ਸੀ। ਸੋ ਇਸ ਨੂੰ ਸਮਰਪਿਤ ਇੱਕ ਤਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਸਮਾਗਮ ਚੱਲ ਹੀ ਰਹੇ ਸਨ ਕਿ ਉਹਨਾਂ ਦਾ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਇਹ ਰਿਜ਼ੋਲਵ ਕੀਤਾ ਕਿ ਅਸੀਂ ਇੱਕ ਸੈਮੀਨਾਰ ਦਾ ਆਯੋਜਨ ਕਰੀਏ ਜਿਸ ਦੇ ਵਿੱਚ ਕਿ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ, ਜਥੇਬੰਦੀਆਂ ਦੇ ਵੀ ਔਰ ਸੰਗਤ ਵੀ। ਔਰ ਇਹ ਤਾਜ ਬੈਂਕੁਏਟ ਹਾਲ ਉਹਨਾਂ ਦਾ ਹੈ ਜਿੱਥੇ 450 ਦੀ ਸੀਟਿੰਗ ਕੈਪੈਸਿਟੀ ਹੈ, ਪਰ ਆਲਮੋਸਟ 700 ਬੰਦਾ ਉਸ ਸਮਾਗਮ 'ਚ ਜਿਹੜਾ ਮੰਡੇ ਸ਼ਾਮ ਨੂੰ 6 ਤੋਂ ਰਾਤ ਆਲਮੋਸਟ 11 ਹੀ ਵੱਜ ਗਏ ਉਸ ਚੱਲਿਆ। ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਬਹੁਤ ਪ੍ਰਭਾਵਸ਼ਾਲੀ ਸਮਾਗਮ ਸੀ। ਔਰ ਇਹ ਜਿੱਥੇ ਅਸੀਂ ਵਿਚਾਰ ਨੂੰ ਤਰਜੀਹ ਦੇਣ ਲੱਗੇ ਹਾਂ, ਮੈਂ ਸਮਝਦਾ ਕਿ ਇਹ ਇੱਕ ਬਹੁਤ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਵਿੱਚ ਰਹਿੰਦੇ ਆ, ਰੂਹਾਨੀ ਦੁਨੀਆ ਹੋਏ ਜਾਂ ਬੌਧਿਕਤਾ ਦੀ ਹੋਏ ਜਾਂ ਸਮਾਜਿਕ ਮਸਲੇ ਹੋਣ, ਇਹ ਇੱਕ ਕ੍ਰਾਈਟੇਰੀਆ ਦਿੱਤਾ ਹੋਇਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਸੋ ਕਹਿਣ ਤੋਂ ਪਹਿਲਾਂ ਸੁਣਨ ਦਾ ਮਾਦਾ। ਔਰ ਮੈਂ ਜਦੋਂ ਆਪਣੀਆਂ ਕਮਜ਼ੋਰੀਆਂ ਦੇਖਦਾ ਇਸ ਸਾਰੇ ਸਮੇਂ ਦੀਆਂ, ਅਸੀਂ ਬਹੁਤ ਅਸਹਿਨਸ਼ੀਲ ਹੋ ਚੁੱਕੇ ਹਾਂ। ਅਸੀਂ ਕਿਸੇ ਵੀ ਜਿਹੜਾ ਡਾਈਵਰਸ ਜਾਂ ਸਾਡੇ ਨਾਲ ਨਾ ਸਹਿਮਤੀ ਵਾਲਾ ਨੁਕਤਾ ਹੋਏ ਉਸ ਪ੍ਰਤੀ ਅਸੀਂ ਕ੍ਰੋਧਿਤ ਹੋ ਜਾਂਦੇ ਹਾਂ, ਉਸ ਨੂੰ ਸੁਣਨ ਨੂੰ ਤਿਆਰ ਨਹੀਂ ਹੁੰਦੇ, ਇੱਕ ਥਾਂ ਬਹਿਣ ਨੂੰ ਤਿਆਰ ਨਹੀਂ ਹੁੰਦੇ। ਲੇਕਿਨ ਹਰ ਇੱਕ ਨੇ ਦੇਖਿਆ ਕਿਉਂਕਿ ਇਸ ਸੈਮੀਨਾਰ ਦੀ ਸਾਰੀ ਕਾਰਵਾਈ ਵੀ TV 84 ਨੇ ਲਾਈਵ ਕਵਰ ਕੀਤੀ, ਹੋਰ ਵੀ ਕੁਝ ਉਹਨੂੰ ਕਵਰ ਕਰ ਰਹੇ ਸਨ। ਔਰ ਇਸ ਦੇ ਵਿੱਚ ਜਿਹੜੇ ਪ੍ਰੋਮੀਨੈਂਟ 4 ਪੈਨਲਿਸਟ ਉਹਨਾਂ ਨੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਸੀ, ਉਹਨਾਂ ਦੇ ਵਿੱਚ ਹਰਿੰਦਰ ਸਿੰਘ ਜਿਹੜੇ ਸਿਖਰੀ ਨਾਂ ਦੀ ਸੰਸਥਾ ਰਨ ਕਰਦੇ ਨੇ, ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੈ, ਕਈ ਵਾਰ ਉਹ ਕੰਟਰੋਵਰਸੀਜ਼ ਦੇ ਵਿੱਚ ਵੀ ਘਿਰ ਜਾਂਦੇ ਨੇ। ਲੇਕਿਨ ਇਸ ਦੇ ਬਾਵਜੂਦ ਇਹ ਯਤਨ ਹੁੰਦਾ ਹੈ ਕਿ ਭਾਈ ਜਿਹੜੇ ਯੰਗਸਟਰਸ ਇਸ ਪਾਸੇ ਨਾਲ ਜੁੜੇ ਨੇ ਜਾਂ ਜੁੜਦੇ ਨੇ ਉਹਨਾਂ ਨੂੰ ਵੀ ਇੱਕ ਐਕਸਪੋਜ਼ਰ ਹੋਏ ਕਿ ਜਿਹੜਾ ਅੱਜ ਇੱਕ ਮੁਖਤਾਰਾ ਖਾਲਿਸਤਾਨ ਦਾ ਪੂਰਾ ਜਜ਼ਬਾ ਔਰ ਪ੍ਰਵਾਹ 4 ਚਫੇਰੇ ਚੱਲ ਰਿਹਾ ਹੈ, ਉਹਨਾਂ ਨੂੰ ਵੀ ਇਹ ਲੱਗਣਾ ਚਾਹੀਦਾ ਹੈ ਕਿ ਵੀ ਬੌਧਿਕਤਾ ਦੇ ਪੱਧਰ ਤੱਕ ਸਿਰਫ ਕਿਸੇ ਗੱਲ ਨਾਲ ਗੱਲ ਨਹੀਂ ਬਣਦੀ ਹੈ, ਉਸ ਦੇ ਵਿੱਚ ਇੱਕ ਇਸ਼ਕ
ਇੱਕ ਕੌਮੀ ਨਿਸ਼ਾਨੇ ਪ੍ਰਤੀ ਸਪਸ਼ਟਤਾ ਜੀ। ਔਰ ਗੁਰਬਾਣੀ ਨੂੰ ਜਿਸ ਫੇਥ ਦੇ ਨਾਲ 5.5 ਸਦੀਆਂ ਤੋਂ ਜਦੋਂ ਤੋਂ ਇਹ ਬਾਣੀ ਪ੍ਰਕਾਸ਼ਮਾਨ ਹੁੰਦੀ ਹੈ ਸਿੱਖ ਮੰਨਦੇ ਨੇ, ਉਸ ਦੇ ਉੱਤੇ ਇਮਾਨ ਰੱਖਦੇ ਨੇ। ਸੋ ਇਸ ਪੱਖੋਂ ਇਹਨਾਂ ਦਾ ਵਿਸ਼ਾ ਵੀ ਵੀਰ ਹਰਿੰਦਰ ਸਿੰਘ ਹੋਰਾਂ ਦਾ ਇਹੀ ਕਿ ਗੁਰਮਤਿ ਦੀ ਰੌਸ਼ਨੀ 'ਚ ਕਿਵੇਂ ਇਸ ਕਰੰਟ ਸਟਰਗਲ ਨੂੰ ਦੇਖਿਆ ਜਾਏ। ਉਹਨਾਂ ਦੀ ਪ੍ਰੈਜੈਂਟੇਸ਼ਨ ਉਹਨਾਂ ਨੇ ਦਿੱਤੀ ਔਰ ਉਸ ਤੋਂ ਬਾਅਦ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਅੱਜ ਕੱਲ੍ਹ ਮੈਂ ਸਮਝਦਾ ਜੇ ਕਹਿਣਾ ਹੋਏ ਕਿ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੀ ਜਿਹੜੀ ਮਕਬੂਲੀਅਤ ਹੈ ਉਹ ਸਿੱਖ ਬੁਲਾਰਿਆਂ ਨਾਲੋਂ ਵੀ ਕਿਤੇ ਜ਼ਿਆਦਾ ਹੈ। ਔਰ ਜਿਹੜੀਆਂ TV 84 ਤੇ ਉਹਨਾਂ ਦੀਆਂ ਸਪੀਚਸ ਜਿਹੜੀਆਂ ਨੇ ਉਹ ਸਰਕੂਲੇਟ ਹੁੰਦੀਆਂ ਨੇ, ਕਈ ਵਾਰ ਵਿਦਨ ਡੇਜ਼ 1 ਲੱਖ ਤੋਂ ਜ਼ਿਆਦਾ ਵਿਊਅਰ ਹੁੰਦੇ ਨੇ। ਜਿਵੇਂ ਉਹਨਾਂ ਦੀ ਸਟਾਕਟਨ ਸਪੀਚ ਹੈ, ਇੱਥੇ ਵੀ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਉਹ ਕਈ ਵਾਰ ਥੋੜੇ ਜਿਹੇ ਖੁੱਲ ਕੇ ਜਿਹੜਾ ਹੈ ਉਹ ਕ੍ਰਿਟਿਸਿਜ਼ਮ ਵੀ ਕਰ ਲੈਂਦੇ ਨੇ। ਹਾਲਾਂ ਉਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨੂੰ ਸਾਰੇ ਹੀ ਨੁਕਤੇ ਹਰ ਸਪੀਕਰ ਦੇ ਪਸੰਦ ਹੋਣ, ਪਰ ਕਿਉਂਕਿ ਉਹ ਇੱਕ ਮੁਸਲਮਾਨ ਹੋਣ ਦੇ ਨਾਤੇ ਜਦੋਂ ਸਿੱਖੀ ਵੱਲ ਦੇਖਦੇ ਨੇ ਤੇ ਉਹਨਾਂ ਦਾ ਇੱਕ ਸਿੱਖੀ ਪਿਆਰ ਵੀ ਉਹਦੇ 'ਚੋਂ ਝਲਕਦਾ ਹੈ ਔਰ ਉਹਨਾਂ ਨੂੰ ਕੋਈ ਜਿਹੜੀ ਹੈ ਉਹ ਹਿਚਕਿਚਾਹਟ ਨਹੀਂ ਹੁੰਦੀ ਕਿ ਉਹ ਜਿਹੜੇ ਇਸਲਾਮਿਕ ਦੌਰ ਦੇ ਵਿੱਚ ਉਹ ਜਿਹੜਾ ਤੌਜ਼ ਕੇ ਜਹਾਂਗੀਰੀ ਵਾਲਾ ਜਹਾਂਗੀਰ ਹੋਏ ਜਾਂ ਉਸ ਤੋਂ ਬਾਅਦ ਜਿੱਥੇ ਵੀ ਕੋਈ ਇੱਕ ਹਿਸਟਰੀ ਦਾ ਸਟੂਡੈਂਟ ਹੋਣ ਦੇ ਨਾਤੇ ਉਹ ਬੜੀ ਸਪਸ਼ਟਤਾ ਦੇ ਨਾਲ ਗੱਲ ਕਰਦੇ ਨੇ। ਇਸ ਲਈ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੇ 'ਚ ਬਾਇਸ ਨਹੀਂ ਹੁੰਦਾ। ਕਈ ਵਾਰ ਨਾ ਪਸੰਦੀਦਾ ਤਾਂ ਕੁਝ ਹੋ ਸਕਦਾ ਹੈ, ਤੇ ਫਿਰ ਜਿਸ ਮਜ਼ਬੂਤੀ ਨਾਲ ਉਹਨਾਂ ਨੇ ਸਿੱਖੀ ਦਾ ਕੇਸ ਔਰ ਖਾਲਿਸਤਾਨ ਦਾ ਕੇਸ ਵੀ, ਕਿਉਂਕਿ ਉਹ ਇੰਟਰਨੈਸ਼ਨਲ ਉਹਨਾਂ ਦੀ ਸ਼ਖਸੀਅਤ ਹੈ, ਯੂਨਾਈਟਿਡ ਨੇਸ਼ਨਸ ਦੀ ਜੈਨੋਸਾਈਡ ਦੀ ਸਟੀਅਰਿੰਗ ਕਮੇਟੀ ਦੇ ਵਿੱਚ ਵੀ ਨੇ, US ਸਰਫ ਦੀ ਰਿਪੋਰਟ ਵੀ ਉਹਨਾਂ ਨੇ ਲਿਖੀ। ਹੁਣ ਉਹਨਾਂ ਨੂੰ ਫਰੀडम ਹਾਊਸ ਮੇਨ ਥਿੰਕ ਟੈਂਕ ਨੇ ਵੀ ਆਪਣੇ ਬੋਰਡ ਦੇ ਵਿੱਚ ਸ਼ਾਮਲ ਕੀਤਾ। ਸੋ ਇਸ ਲਿਹਾਜ਼ ਨਾਲ ਉਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਇੰਟਰਨੈਸ਼ਨਲਾਈਜ਼ ਇਸ਼ੂ ਨੂੰ ਕਰਕੇ ਸਿੱਖਾਂ ਨੂੰ ਵੰਗਾਰ ਪਾਣੀ ਹੁੰਦੀ ਹੈ ਕਿ ਭਾਈ ਜੇ ਹਰਦੀਪ ਨਿੱਜਰ ਦਾ ਕੇਸ ਹੈ ਤੇ ਇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ ਲੈ ਕੇ ਜਾਈਏ। ਇਸ ਦੇ ਉੱਤੇ ਬਾਕੀ ਵੀ ਉਹਨਾਂ ਦੇ ਜਿਹੜੇ ਟੇਕ ਹੁੰਦੀ ਹੈ ਉਹ ਬੜੀ ਫ੍ਰੀ ਐਂਡ ਫਰੈਂਕ ਹੁੰਦੀ ਹੈ। ਔਰ ਤੀਸਰੇ ਬੁਲਾਰੇ ਭਾਈ ਮਨਿੰਦਰ ਸਿੰਘ ਜਿਹੜੇ ਬ੍ਰਿਟਿਸ਼ ਕੌਂਸਲ ਦੇ ਸਪੋਕਸਪਰਸਨ ਵੀ ਨੇ, ਨੌਜਵਾਨ ਔਰ ਹਰਦੀਪ ਸਿੰਘ ਨਿੱਜਰ ਦੇ ਸਾਥੀ, ਔਰ ਜਿਨ੍ਹਾਂ ਨੂੰ ਵੀ ਇਕੁਅਲੀ ਥ੍ਰੈਟ ਸੀ ਹੈ ਔਰ ਗੁਰਬਾਣੀ ਦੇ ਗੁਰਮਤਿ ਦੇ ਰੰਗ ਵਿੱਚ ਰੰਗੇ ਹੋਏ। ਔਰ ਇਸ ਵੇਲੇ ਕੈਨੇਡਾ ਦੇ ਵਿੱਚ ਜੇ ਖਾਲਿਸਤਾਨੀ ਕਾਨਸੈਪਟ ਨੂੰ, ਕੈਨੇਡੀਅਨ ਸਿਸਟਮ ਨੂੰ ਸਮਝਦੇ ਆ, ਪਿਛਲੇ ਦਿਨੀ ਆਸਟ੍ਰੇਲੀਆ ਵੀ ਜਾ ਕੇ ਆਏ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਪੂਰਾ ਗੁਰਮਤਿ ਫੇਥ, ਗੁਰਬਾਣੀ ਫੇਥ ਤਾਂ ਹੁੰਦਾ ਹੀ ਹੈ, ਪਰ ਉਹਨਾਂ ਨੇ ਬਿਲਕੁਲ ਬੇਬਾਕ ਅੰਦਾਜ਼ ਦੇ ਵਿੱਚ ਉਹ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਨੇ। ਔਰ ਫਿਰ ਜਿਹੜਾ ਸਾਡੀ ਪ੍ਰੈਜੈਂਟੇਸ਼ਨ ਲਾਸਟ ਦੇ ਵਿੱਚ ਉਦੋਂ ਤੱਕ ਕੁਛ ਤਾਂ ਇੰਤਜ਼ਾਰ 'ਚ ਵੀ ਹੁੰਦੇ ਨੇ ਵੀ ਬੋਲਣਾ ਹੈ, ਕੁਛ ਜਿਹੜੇ ਨੇ ਉਹ ਜਦੋਂ ਤੱਕ ਲੇਟ ਹੋ ਗਿਆ ਜਾਣ ਤੱਕ ਵੀ ਹੁੰਦੇ ਨੇ। ਲੇਕਿਨ ਮੈਨੂੰ ਹਮੇਸ਼ਾ ਇਸ ਗੱਲ ਦੀ ਖੁਸ਼ੀ, ਮਾਣ ਔਰ ਫਖਰ ਹੁੰਦਾ ਕਿ ਜਿੰਨਾ ਪਿਆਰ ਸਿੱਖ ਸੰਗਤਾਂ ਵੱਲੋਂ ਮਿਲਦਾ ਔਰ ਅਸੀਂ ਵੀ ਗੱਲਾਂ ਤਾਂ ਉਹੀ ਕਰਨੀਆਂ ਹੁੰਦੀਆਂ ਜਿਹੜੀਆਂ ਹੁਣ ਕਰ ਰਹੇ ਹਾਂ, ਜਿਹੜੀਆਂ ਕੱਲ ਕਰਦੇ ਸੀ, ਜਿਹੜੀਆਂ ਹੋਣ ਵਾਲੇ ਕੱਲ ਨੂੰ ਕਰਨੀਆਂ ਨੇ। ਲੇਕਿਨ ਉਸ ਨੂੰ ਕੰਟੈਕਚੁਅਲਾਈਜ਼ ਕਰਨਾ ਪ੍ਰਸੰਗਿਕ ਤੌਰ ਦੇ ਉੱਤੇ, ਕਿਉਂਕਿ ਮੇਰੇ ਲਈ ਇਹ ਖਾਲਿਸਤਾਨ ਦੀ ਸਟਰਗਲ ਸੱਚ ਦਾ ਸਫ਼ਰ ਹੈ। ਇਹ ਮਹਿਜ਼ ਇੱਕ ਜਿਹੜੇ ਲੋਕ ਇਸ ਨੂੰ ਇੱਕ ਸਿਰਫ ਸਿਆਸੀ ਪ੍ਰਸੰਗ 'ਚ ਦੇਖਣਾ ਚਾਹੁੰਦੇ ਨੇ, ਔਰ ਮੈਂ ਈਵਨ ਆਪਣੀ ਪ੍ਰੈਜੈਂਟੇਸ਼ਨ ਦੀ ਸ਼ੁਰੂਆਤ ਵੀ ਬਾਬਾ ਫਰੀਦ ਜੀ ਦੇ ਇਸ ਸ਼ਬਦ ਦੇ ਨਾਲ ਕੀਤੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਪਾਰ ਥੀਏ, ਆਪ ਲੀਏ ਲੜ ਲਾਏ ਦਰਦ ਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਰਦਗਾਰ ਅਪਾਰ ਗਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸੋ ਇਹ ਸੱਚ ਦਾ ਸਫ਼ਰ ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਬਾਬਾ ਫਰੀਦ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮ ਲਾਂ। ਔਰ ਇਹੀ ਸੱਚ ਜਦੋਂ ਕਿਵ ਸਚਿਆਰਾ ਹੋਈ ਹੈ, ਜਦੋਂ ਗੁਰਬਾਣੀ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵ ਦੇ, ਸੱਚ ਦੇ ਸਫ਼ਰ ਦੀ ਗੱਲ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਦੀ ਗੱਲ ਹੈ। ਤੇ ਜੇ ਖਾਲਸਾ ਰਾਜ ਦਾ ਪਹਿਲਾ ਸਿੱਕਾ 1710 ਦੇ ਅੰਦਰ
ਚੱਲਦਾ ਹੈ ਤੇ ਉਸ ਦੇ ਉੱਤੇ ਵੀ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਹੁਣ ਗੁਰੂ ਨਾਨਕ ਦੀ ਤਲਵਾਰ ਹੈ, ਤਲਵਾਰ ਉਹ ਸੱਚ ਦੀ ਹੈ, ਜਿਸ ਸੱਚ ਦੇ ਸਾਹਮਣੇ ਝੂਠ ਟਿਕਦਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਇਹ ਰੱਬ ਦਾ ਫਰਮਾਨ ਹੈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸੋ ਸਾਡੀ ਪ੍ਰੈਜੈਂਟੇਸ਼ਨ ਇਸ ਦੇ ਦੁਆਲੇ ਫੈਕਟਸ ਦੇ ਨਾਲ ਔਰ ਉਹੀ ਚੈਲੰਜ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ 'ਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਔਰ ਇਸ ਸਮਾਗਮ 'ਚ ਵੀ 3 ਸ਼ਖਸੀਅਤਾਂ ਨੂੰ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਭਾਈ ਕਰਮਜੀਤ ਸਿੰਘ ਸੁਨਾਮ, ਜਿਨ੍ਹਾਂ ਨੇ ਰਾਜੀਵ ਗਾਂਧੀ ਦੇ ਉੱਤੇ ਰਾਜਘਾਟ ਦੇ ਉੱਤੇ ਜਦੋਂ ਉਹ ਆਇਆ ਔਰ ਉਹ ਇੱਕ ਦਰਖਤ ਦੇ ਓਟ ਦੇ ਵਿੱਚ ਕਿੰਨੇ ਦਿਨ ਉਹਨਾਂ ਨੇ ਕਿਵੇਂ ਗੁਜ਼ਾਰੇ, ਹਮਲਾ ਕੀਤਾ, ਗੋਲੀਆਂ ਆਲੇ ਦੁਆਲਿਓਂ ਲੰਘ ਗਈਆਂ ਕਿਉਂਕਿ ਹਥਿਆਰ ਮਾੜਾ ਸੀ, ਕੱਟਾ ਸੀ ਪਿਸਤੌਲ, ਲੇਕਿਨ ਉਹਨਾਂ ਨੇ ਜੇਲ੍ਹ ਵੀ ਕੱਟੀ ਔਰ ਉਹ ਵੀ ਸੰਗਤ ਦੇ ਵਿੱਚ ਬਾਹਰ ਉਹ ਆਉਂਦੇ ਨੇ ਹੁਣ ਤਾਂ। ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਭਾਈ ਉਹਨਾਂ ਨੇ ਇਤਿਹਾਸ ਸਿਰਜਿਆ ਰਾਜੀਵ ਗਾਂਧੀ ਨੂੰ ਯਾਦ ਦਹਾਨੀ ਕਰਵਾ ਕੇ। ਫਿਰ ਭਾਈ ਹਰਦੀਪ ਸਿੰਘ ਨਿੱਜਰ ਦਾ ਸਮੁੱਚਾ ਪਰਿਵਾਰ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਜਥੇਦਾਰ ਸਤਿੰਦਰਪਾਲ ਸਿੰਘ ਜਿਹੜੇ ਮੈਂਬਰ ਪੰਥਕ ਕਮੇਟੀ ਰਹੇ ਔਰ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਸੰਗਤ ਦੇ ਪਿਆਰ ਦਾ ਆਲਮ ਇਹ ਸੀ ਕਿ ਜੇ ਇਹ ਸਾਰਾ ਪਾਰਟ 10 ਵਜੇ ਮੁੱਕਿਆ ਤੇ ਡਾਈਨਿੰਗ ਟੇਬਲ ਤੱਕ ਜਾਣ 'ਚ ਮੈਨੂੰ ਤੇ ਡਾਕਟਰ ਚੀਮਾ ਆਲਮੋਸਟ 1 ਘੰਟਾ ਲੱਗਾ। ਇੰਨੇ ਕੁ ਮਿਲਣ ਵਾਲੇ, ਫੋਟੋਆਂ ਵਾਲੇ, ਨਾਲ ਜੁੜਨ ਕੇ ਗੱਲਾਂ ਕਰਨ ਵਾਲੇ, ਔਰ ਮੈਨੂੰ ਖੁਸ਼ੀ ਵੀ ਹੈ ਕਿ ਵੀ ਸੱਚੋ ਸੱਚ ਪ੍ਰੋਗਰਾਮ ਨੇ ਬਹੁਤ ਸਾਰਿਆਂ ਨੂੰ ਜਿਹੜਾ ਉਤਸ਼ਾਹਿਤ ਕੀਤਾ। ਪਰਿਵਾਰ ਜਿਨ੍ਹਾਂ ਦੇ ਵਿੱਚ ਸਭ ਬੱਚੇ, ਬੀਬੀਆਂ, ਉਹਨਾਂ ਨੇ ਵੀ ਆ ਕੇ ਚਾਅ ਨਾਲ ਕਿਹਾ ਕਿ ਜੀ ਸਾਡਾ ਦਿਨ ਲੰਘਦਾ ਜਾਪਦਾ ਸਾਨੂੰ ਵੀ ਮੁਕੰਮਲ ਨਹੀਂ ਹੋਇਆ ਜੇ ਅਸੀਂ ਸੱਚੋ ਸੱਚ ਨਾ ਦੇਖੀਏ। ਸੋ ਇਹ ਮੈਂ ਕਿਉਂ ਇਸ ਡਿਟੇਲ ਦੇ ਵਿੱਚ ਮੈਂ ਇਸ ਲਈ ਵੀ ਕਿਹਾ ਕਿ ਇਹ ਮੇਰੀ ਕਹਾਣੀ ਨਹੀਂ ਹੈ। ਜਿਵੇਂ ਜਦੋਂ ਸਾਚੀ ਸਾਖੀ ਸਰ ਕਪੂਰ ਸਿੰਘ ਲਿਖਦੇ ਨੇ ਤੇ ਉਹਨਾਂ ਨੇ ਉਸ ਦੀ ਓਪਨਿੰਗ ਪੇਜ ਦੇ ਉੱਤੇ ਹੀ ਸੰਤਨ ਕੀ ਸੁਣ ਸਾਚੀ ਸਾਖੀ, ਸੋ ਆਖੇ ਜੋ ਪੇਖੀ ਆਖੀ, ਕਿ ਵੀ ਇਹ ਇੱਕ ਕਹਾਣੀ ਹੁੰਦੀ ਜਦੋਂ ਅਸੀਂ ਆਪਣੇ ਵਿਜ਼ਿਟ ਦੀ ਗੱਲ ਕਰਦੇ ਹਾਂ। ਇਨਫੈਕਟ ਇਹ ਖਾਲਿਸਤਾਨ ਦੇ ਸਫ਼ਰ ਦੀ ਗੱਲ ਹੁੰਦੀ ਹੈ ਔਰ ਮੈਨੂੰ ਇਹ ਹੁੰਦਾ ਹੈ ਕਿ ਵੀ ਮੈਂ ਜਿਹੜੀ ਡਿਟੇਲ ਜਿਨ੍ਹਾਂ ਨੇ ਦੇਖੀ ਵੀ ਹੋਈ ਹੈ, ਉਹਨਾਂ ਤੋਂ ਇਲਾਵਾ ਜਿਹੜਾ ਨੇ ਲਾਈਵ ਨਹੀਂ ਦੇਖੇ ਪ੍ਰੋਗਰਾਮ, ਉਹਨਾਂ ਤੱਕ ਵੀ ਕੌਮ ਦਾ ਮੈਸੇਜ, ਖਾਲਿਸਤਾਨ ਦਾ ਮੈਸੇਜ ਪਹੁੰਚੇ। ਸੋ ਫਿਰ ਅਗਲੇ ਦਿਨ 18 ਜੂਨ ਸੀ, ਮੇਰੇ ਨੌਲੇਜ 'ਚ ਨਹੀਂ ਸੀ ਕਿਉਂਕਿ ਮੌਕ ਟਰਾਇਲ ਦਾ ਪਤਾ ਉੱਥੇ ਹੀ ਜਾ ਕੇ ਲੱਗਾ ਕਿ ਵੀ ਸਿੱਖਸ ਫਾਰ ਜਸਟਿਸ ਨੇ ਜਿਹੜਾ ਇੰਡੀਅਨ ਸਿਸਟਮ ਜਿਹੜਾ ਜ਼ਿੰਮੇਵਾਰ ਹੈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ, ਉਸ ਦੇ ਉੱਤੇ ਮੌਕ ਟਰਾਇਲ ਰੱਖਿਆ। ਬਾਅਦ 'ਚ ਮੈਂ ਉਹਦੀ ਕਵਰੇਜ ਦੇਖੀ, ਪਰ ਅਸੀਂ ਕਿਉਂਕਿ ਵਾਪਸੀ ਦੇ ਉੱਤੇ ਸੀਐਟਲ ਦੇ ਪ੍ਰੋਗਰਾਮ ਬਣਾਏ ਹੋਏ ਸੀ ਔਰ ਸਾਡੀਆਂ 1-to-1 ਮੀਟਿੰਗਸ ਉਸ ਪਿਆਰੇ ਪਰਿਵਾਰ ਨਾਲ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸੀਐਟਲ 'ਚ, ਉਹਨਾਂ ਨਾਲ ਲੰਚ ਦਾ ਸਾਡਾ ਪ੍ਰੋਗਰਾਮ ਸੀ। ਮੈਂ ਉਹਨਾਂ ਦੇ ਵੇਰਵੇ ਨਹੀਂ ਦਿਆਂਗਾ ਕਿਉਂਕਿ ਉਹ ਜਿਹੜੇ ਨੇ ਉਵੇਂ ਹੀ ਸੇਵਾ ਕਰਨੀ ਔਰ ਪੰਥ ਨਾਲ ਜੁੜੇ ਰਹਿਣਾ ਪਸੰਦ ਕਰਦੇ ਨੇ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਯਾਦਗਾਰੀ ਮਾਹੌਲ ਦੀ ਮੀਟਿੰਗ ਸੀ। ਫਿਰ ਸੀਐਟਲ ਸ਼ਾਮ ਨੂੰ ਸਾਡੇ ਪੱਡਾ ਸਾਹਿਬ ਜਿਹੜਾ ਦੇ ਬ੍ਰਦਰ ਸ਼ਹੀਦ ਜਸਪਾਲ ਸਿੰਘ ਪੱਡਾ ਨੇ, ਉਹਨਾਂ ਦੇ ਘਰ 'ਚ ਲੋਕਲ ਸੀਐਟਲ ਦੇ ਨੌਜਵਾਨ ਔਰ ਸਾਡੇ ਐਕਟਿਵਿਸਟ ਜਿਹੜੇ ਆਲਮੋਸਟ 15-20 ਦੀ ਗਿਣਤੀ, ਜਿਨ੍ਹਾਂ ਦੀ ਸੀ ਸ਼ਾਰਟ ਨੋਟਿਸ ਤੇ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਸੀਐਟਲ 'ਚ, ਸਾਡੀ ਰੈਡ ਆਈ ਫਲਾਈਟ ਸੀ ਰਾਤ ਦੇ 11 ਵਜੇ। ਸੋ 3-4 ਘੰਟੇ ਅਸੀਂ ਉਹਨਾਂ ਦੇ ਨਾਲ ਵੀ ਗੁਜ਼ਾਰੇ ਔਰ ਮੇਰਾ ਖਿਆਲ ਹੈ ਕਿ ਇਸ ਸਾਰੇ 'ਚੋਂ ਅਸੀਂ ਕੋਸ਼ਿਸ਼ ਹੁੰਦੀ ਹਾਂ ਅਸੀਂ ਸਵੇਰੇ ਪਹੁੰਚੇ, ਪਰ ਮੈਨੂੰ ਇਹ ਵੀ ਮਿਸ ਹੁੰਦਾ ਸੀ ਕਿ ਬਈ 2 ਦਿਨ ਮੰਡੇ ਟਿਊਜ਼ਡੇ ਪ੍ਰੋਗਰਾਮ ਨਹੀਂ ਹੋਏ, ਲੇਕਿਨ ਸਾਡੀ ਟੈਕਨੀਕਲ ਟੀਮ ਨੇ ਯਕੀਨੀ ਬਣਾਇਆ ਕਿ ਪ੍ਰੋਮੀਨੈਂਟਲੀ ਜਿਹੜੇ ਪ੍ਰੋਗਰਾਮ ਸੀ ਇਸ ਗੈਪ ਦੇ ਵਿੱਚ, ਕਿਉਂਕਿ ਲਾਈਵ ਤਾਂ ਚੱਲੇ ਪਰ ਉਸ ਦੇ ਆਲਟਰਨੇਟ ਪ੍ਰੋਗਰਾਮ ਵੀ ਆਏ। ਹੁਣ ਕਿਉਂਕਿ ਇਹ ਸਾਰੀ ਅੱਜ ਦੇ ਵੀ ਪ੍ਰੋਗਰਾਮ ਦੋਨੋਂ ਹੀ ਵਿਸ਼ਿਆਂ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਔਰ ਨਿਖਲ ਗੁਪਤਾ ਜਨਾਬ ਜਿਹੜੇ ਨਿਊਯਾਰਕ ਦੀ ਕਚਹਿਰੀ ਦੇ ਵਿੱਚ ਹੁਣ ਆ ਕੇ ਵੈਜੀਟੇਰੀਅਨ ਫੂਡ ਵੀ ਮੰਗਦੇ ਨੇ ਔਰ ਪ੍ਰੇਅਰ ਵੀ ਕਰਨਾ ਚਾਹੁੰਦੇ ਨੇ, ਪੂਜਾ ਕਿ ਕਾਲੀ ਮਾਤਾ ਕਿ ਹਨੂਮਾਨ ਕੋਈ ਵੀ ਜਿਹੜਾ ਬਚਾ ਲੇ। ਉਸ ਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਅਸੀਂ ਕਿਹਾ ਵੀ ਮੈਂ ਸਰੀ ਦੀ ਗੱਲ ਇਸ ਲਈ ਵੀ ਵੇਰਵੇ ਨਾਲ ਜਾਂ ਸੈਨ ਫਰਾਂਸਿਸਕੋ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਇਸ 1 ਸਾਲ ਨੇ, ਵੈਸੇ
ਤਾਂ ਹਰ ਪ੍ਰੈਜੈਂਟੇਸ਼ਨ 'ਚ ਵੀ ਮੈਂ ਕਿਹਾ ਕਿ ਕੁਝ ਇਵੈਂਟਸ ਗੇਮ ਚੇਂਜਰ ਹੁੰਦੇ ਆ। ਉਹ ਪਿਛਲੇ 1 ਸਾਲ 'ਚ ਜਿੰਨੀ ਫਲਿਪ ਖਾਲਿਸਤਾਨ ਦੀ ਸਟਰਗਲ ਨੂੰ ਮਿਲੀ ਉਹ ਰਿਮਾਰਕੇਬਲ ਹੈ, ਆਲਮੋਸਟ ਇੱਕ ਨਵੀਂ ਰੂਹ ਫੂਕਣ ਵਾਲੀ ਗੱਲ ਹੈ। ਪਰ ਉਹਨਾਂ ਦੀ ਸ਼ਹਾਦਤ ਦਾ 1 ਸਾਲ ਪੂਰਾ ਹੋਣ ਤੇ ਜਿਸ ਕਦਰ ਉਹਨਾਂ ਦੀ ਮਾਨਤਾ, ਜਦੋਂ ਅਸੀਂ ਕਹਿੰਦੇ ਆ ਫਰੋਮ ਅਕਾਲ ਤਖਤ ਟੂ ਕੈਨੇਡੀਅਨ ਪਾਰਲੀਮੈਂਟ, ਤੇ ਇਹ ਐਵੇਂ ਨਹੀਂ ਹੈ। 18 ਜੂਨ ਇਹ ਦਿਨ ਸੀ ਔਰ 18 ਜੂਨ ਤੋਂ ਠੀਕ ਪਹਿਲਾਂ, ਕਿਉਂਕਿ ਪਿਛਲੇ ਦਿਨਾਂ 'ਚ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਜਿਹਨਾਂ ਭਾਈ ਪਰਮਜੀਤ ਸਿੰਘ ਮੰਡ ਕੈਨੇਡਾ ਤੋਂ ਹੋ ਕੇ ਗਏ ਸਨ, ਉਹਨਾਂ ਨੂੰ ਵੀ ਸੰਗਤ ਨੇ ਪਿਆਰ ਦਿੱਤਾ ਔਰ ਉਹਨਾਂ ਨੇ ਜਿਹੜੀ ਖਾਸ ਤੌਰ ਤੇ ਸਰੀ ਗੁਰਦੁਆਰਾ ਸਾਹਿਬ ਦੀ ਕਮੇਟੀ, ਜਿੱਥੇ ਕਿ ਭਾਈ ਹਰਦੀਪ ਸਿੰਘ ਨਿੱਜਰ ਮੁੱਖ ਸੇਵਾਦਾਰ ਸਨ, ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਵੀ ਔਰ ਉੱਥੋਂ ਪ੍ਰੇਰਨਾ ਲੈ ਕੇ ਗਏ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੌਮੀ ਸ਼ਹੀਦ ਐਲਾਨਿਆ ਜਾਏ, ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਚਲਾਈ ਜਾਏ ਔਰ ਉਹਨਾਂ ਨੇ ਮਿਲ ਕੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਉਸ ਨੂੰ ਕੀਤਾ। ਲੇਕਿਨ ਇਹ ਸਾਰੇ 'ਚੋਂ ਇਹ ਠੀਕ ਹੈ ਕਿ ਬਾਹਰ ਅਸੀਂ ਸਾਰੀ ਥਾਵਾਂ ਤੇ ਸਮਾਗਮ ਹੋਏ ਨੇ, ਕੁਝ ਥਾਵਾਂ ਤੇ ਆਉਂਦੇ ਐਤਵਾਰ ਹੋਣਗੇ ਹਰਦੀਪ ਸਿੰਘ ਨਿੱਜਰ ਦੀ ਯਾਦ 'ਚ। ਪਰ ਸ੍ਰੀ ਅੰਮ੍ਰਿਤਸਰ ਜੀ ਵਿੱਚ ਜਿੱਥੇ ਸਾਡਾ ਬੇਸ ਹੈ, ਸਾਰਾ ਆਧਾਰ ਹੈ, ਜਿੱਥੇ ਸਾਡਾ ਹਰਮੰਦਰ ਅਕਾਲ ਤਖਤ ਹੈ, ਕੁਝ ਵੀ ਹੋਣਾ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਔਰ ਦਲ ਖਾਲਸਾ ਨੇ ਇਹ ਇਨੀਸ਼ੀਏਟਿਵ ਲਿਆ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ, ਜਿਹੜਾ ਸਭ ਤੋਂ ਪੁਰਾਣਾ ਸਰੋਵਰ, ਜਿਹੜੇ 5 ਸਰੋਵਰ ਨੇ ਸ੍ਰੀ ਅੰਮ੍ਰਿਤਸਰ ਜੀ ਦੇ, ਉਹ ਸੰਤੋਖਸਰ ਹੈ। ਉੱਥੇ ਉਹਨਾਂ ਦੀ ਯਾਦ ਦੇ ਵਿੱਚ ਵੱਡਾ ਪੰਥਕ ਸਮਾਗਮ ਰੱਖਿਆ ਸੀ। ਹਾਲਾਂਕਿ ਜਦੋਂ ਰੱਖਿਆ ਗਿਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸ਼ਮੂਲੀਅਤ ਅਕਾਲ ਤਖਤ ਦੇ ਜਥੇਦਾਰ ਵੀ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਕਰਨਗੇ, ਪਰ ਮੈਨੂੰ ਲੱਗਦਾ ਸੀ ਵੀ ਨਹੀਂ, ਇਹਨਾਂ ਨੇ ਭਾਵੇਂ ਮੈਸੇਜ ਕੋਈ ਲਿਖ ਕੇ ਭੇਜ ਦੇਣ, ਹੋਣਗੇ ਨਹੀਂ। ਪਰ ਮੈਨੂੰ ਹੈਰਾਨੀ ਹੋਈ, ਉਹ ਆਏ ਵੀ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ, ਖਾਸ ਤੌਰ ਤੇ ਜਥੇਦਾਰ ਅਕਾਲ ਤਖਤ ਗਿਆਨੀ, ਇਸ ਤੋਂ ਇਹ ਲੱਗਦਾ ਹੈ ਕਿ ਵੀ ਬਾਦਲ ਕਿਆਂ ਨੂੰ ਵੀ ਹੁਣ ਲੱਗਣ ਲੱਗ ਗਿਆ ਕਿ ਭਾਈ ਇਹ ਜੇ ਜਿਸ ਕਿਸਮ ਦੀ ਬੇਇੱਜ਼ਤੀ ਹਰ ਚੋਣ ਤੋਂ ਬਾਅਦ ਹੋ ਰਹੀ ਹੈ ਔਰ ਦਿੱਲੀ ਵਾਲੇ ਵੀ ਕੋਈ ਮੂੰਹ ਨਹੀਂ ਲਾ ਰਹੇ ਕਿ ਪੰਥਕ ਏਜੰਡੇ ਵੱਲ ਮੁੜਨਾ ਪੈਣਾ। ਔਰ ਇਹ ਉਸ ਦੇ ਵਿੱਚ ਜਿਹੜਾ ਇਹਨਾਂ ਦਾ ਜਥੇਦਾਰ ਅਕਾਲ ਤਖਤ ਦਾ, ਉਹਨਾਂ ਨੂੰ ਸ਼ਹੀਦ ਕਹਿਣਾ ਵੀ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਅਸੀਂ ਇਹ ਸਾਰੇ ਨੂੰ ਜਿਹੜਾ ਉਹ ਦੇਖ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਜ਼ਿਆਦਤੀਆਂ ਹੋ ਰਹੀਆਂ ਨੇ ਔਰ ਉਹਦੇ 'ਚ ਹਾਲਾਂਕਿ ਸਮਾਗਮ 'ਚ ਮੰਗ ਵੀ ਕੀਤੀ ਗਈ ਉਹਨਾਂ ਤੋਂ ਕਿ ਵੀ ਉਹਨਾਂ ਦੀ ਤਸਵੀਰ ਕੇਂਦਰੀ ਅਜਾਇਬ ਘਰ 'ਚ ਲਾਈ ਜਾਏ ਔਰ ਇਹ ਜਿਹੜਾ ਉਹਨਾਂ ਨੂੰ ਰਸਮੀ ਤੌਰ ਤੇ ਜਿਹੜਾ ਉਹ 5 ਸਿੰਘ ਸਾਹਿਬਾਨ ਵੱਲੋਂ ਕੌਮੀ ਸ਼ਹੀਦ ਦਾ ਰੁਤਬਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਔਰ ਇਹਦੇ 'ਚ ਜਿਹੜਾ ਜਥੇਦਾਰ ਨੇ ਆਪਣੇ ਸੰਬੋਧਨ 'ਚ ਭਾਈ ਨਿੱਜਰ ਨੂੰ ਸਿੱਖ ਕੌਮ ਦਾ ਸ਼ਹੀਦ ਦੱਸਿਆ ਔਰ ਇਹ ਦੂਸਰਾ ਮਤਾ ਜਿਹੜਾ ਹੈ ਜਿਹਦੇ 'ਚ ਜਥੇਦਾਰ ਵੀ ਸ਼ਾਮਲ ਨੇ ਔਰ ਸ਼੍ਰੋਮਣੀ, ਉਹਨਾਂ ਨੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਕਿ ਭਾਈ ਕੈਨੇਡੀਅਨ ਸਰਕਾਰ ਨੇ ਜਿਹੜਾ ਨਿੱਜਰ ਦੀ ਹੱਤਿਆ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ, ਜ਼ਾਹਰ ਹੈ ਇੰਡੀਅਨ ਸਟੇਟ, ਉਹਨਾਂ ਦਾ ਪਰਦਾਫਾਸ਼ ਕੀਤਾ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਈਵਨ ਇਸ ਮੁੱਦੇ ਦੇ ਉੱਤੇ ਸਾਰਾ ਪੰਥ ਹੁਣ ਇੱਕ ਪਲੇਟਫਾਰਮ ਦੇ ਉੱਤੇ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਫਾਰਮਲੀ ਜਥੇਦਾਰ ਅਕਾਲ ਤਖਤ ਵੱਲੋਂ ਆਉਣ ਵਾਲੇ ਦਿਨਾਂ 'ਚ ਜਿੱਥੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਚਲਾਈ ਜਾਏਗੀ, ਉੱਥੇ ਉਹਨਾਂ ਨੂੰ ਕੌਮੀ ਸ਼ਹੀਦ ਦੇ ਤੌਰ ਤੇ ਜਿਹੜਾ ਇਹ ਰੁਤਬਾ ਵੀ ਦਿੱਤਾ ਜਾਏਗਾ। ਪਰ ਜਿਹੜਾ ਜਿਸ ਗੱਲ ਨੇ ਇੰਡੀਅਨ ਸਟੇਟ ਨੂੰ ਪੈਰੋਂ ਕੱਢਿਆ ਉਹ ਸੀ ਕਿ ਕੱਲ 18 ਜੂਨ ਨੂੰ ਕੈਨੇਡਾ ਦੀ ਪਾਰਲੀਮੈਂਟ ਵੱਲੋਂ ਖੜੇ ਹੋ ਕੇ ਜਿਹੜਾ ਪ੍ਰੇਅਰ ਕਰਨੀ ਹਰਦੀਪ ਸਿੰਘ ਨਿੱਜਰ ਦੀ ਯਾਦ 'ਚ ਔਰ ਉਹਨਾਂ ਨੂੰ ਯਾਦ ਕਰਨਾ ਔਰ ਉਸ ਦੀ ਬਿਗਨਿੰਗ ਦੇ ਵਿੱਚ ਹੀ ਪ੍ਰੇਅਰ ਦੇ ਸਪੀਕਰ ਨੇ ਪਾਰਲੀਮੈਂਟ 'ਚ ਕਿਹਾ ਕਿ ਵੀ ਮੈਂ ਸਾਰੀਆਂ ਧਿਰਾਂ ਦੇ ਲੀਡਰਾਂ ਨਾਲ ਗੱਲ ਕੀਤੀ ਹੈ, ਸਾਰੇ ਇਸ ਨਾਲ ਸਹਿਮਤ ਨੇ। ਦਰਸ਼ਕ ਇਸ ਪਿਕਚਰ ਨੂੰ ਵੀ ਦੇਖ ਸਕਦੇ ਨੇ ਜਿਹੜੇ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਮੈਂਬਰ ਜਿਹੜੇ ਨੇ ਟ੍ਰਿਬਿਊਟ ਦੇ ਰਹੇ ਨੇ। ਹੁਣ ਇਹ ਬਹੁਤ ਵੱਡੀ ਗੱਲ ਹੈ ਔਰ ਠੀਕ ਦਲ ਖਾਲਸਾ ਨੇ ਪੁਆਇੰਟ ਆਊਟ ਕੀਤਾ ਹੈ ਜੇ ਅਸੀਂ 40 ਸਾਲ ਦੀ ਸਟਰਗਲ ਦੇਖੀਏ, ਹੁਣ ਤੱਕ ਕੋਈ ਐਸਾ ਨਾਇਕ ਨਹੀਂ ਹੈ ਸਾਡੀ ਸਟਰਗਲ ਦਾ ਜਿਹਨੂੰ ਕਿਸੇ ਮੁਲਕ ਦੀ ਪਾਰਲੀਮੈਂਟ ਨੇ ਸਲੂਟ ਕੀਤਾ ਹੋਵੇ। ਜਦੋਂ ਤੁਸੀਂ ਖਲੋਂਦੇ ਹੋ, ਸਾਇਲੈਂਟ ਪ੍ਰੇਅਰ ਕਰਦੇ ਹੋ ਜਾਂ ਬਾਹਰ ਸੈਲੂਟੇਸ਼ਨ ਹੁੰਦੀ ਹੈ, ਉਹ ਆਪਣੇ ਆਪ। ਸੋ ਇਹ ਇੱਕ ਪਾਸੇ ਜਿਸ ਨੂੰ ਭਾਰਤ ਦੀ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ ਹਰਦੀਪ ਸਿੰਘ ਨਿੱਜਰ ਨੂੰ, ਕੱਲਾ ਦਹਿਸ਼ਤਗਰਦ ਦੀ ਪ੍ਰਾਪਰਟੀ ਕਨਫਿਸਕੇਟ ਕਰਨ ਦੇ ਆਰਡਰ ਕੱਢੇ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਰਾਹੀਂ ਹਾਇਰਡ ਆਪਣੇ ਜਿਹੜੇ ਮਰਸਨਰੀ ਨੇ ਉਹਨਾਂ ਰਾਹੀਂ ਕੋਲਡ ਬਲੱਡਡ ਮਰਡਰ ਕੀਤਾ। ਉਸ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਟ੍ਰਿਬਿਊਟ ਦੇ ਰਹੇ ਨੇ ਔਰ ਖਲੋ ਕੇ
ਸੈਲੂਟ ਕਰ ਰਹੇ ਨੇ ਕਿ ਭਾਈ ਇਹ ਜਿਹੜਾ ਹੈ ਇਹ ਛੋਟੀ ਗੱਲ ਨਹੀਂ ਹੈ। ਔਰ ਮੈਂ ਸਮਝਦਾ ਕਿ ਵੀ ਅਸੀਂ ਗੱਲ ਕਰਾਂਗੇ ਕਿ ਵੀ ਇਸ ਨੇ ਕਿਵੇਂ ਭਾਰਤ ਨੂੰ ਖਾਨਿਓਂ ਕੱਢਿਆ, ਕਿਉਂਕਿ ਅਜੇ ਤਾਂ 2 ਦਿਨ ਪਹਿਲਾਂ G7 ਮੀਟਿੰਗ 'ਚ ਜਸਟਿਨ ਟਰੂਡੋ ਮਿਲ ਕੇ ਆਏ ਉਹਨੂੰ ਮੋਦੀ ਨੂੰ, ਔਰ ਮੋਦੀ ਨੇ ਬੜੀ ਹੱਸਦਿਆਂ ਦੀਆਂ ਤਸਵੀਰਾਂ ਲਾਈਆਂ। ਉਹਨਾਂ ਨੇ ਵੀ ਕਿਹਾ ਜੀ ਬਹੁਤ ਸਾਰੇ ਇਸ਼ੂ ਨੇ ਔਰ ਦੂਸਰਾ, ਲੇਕਿਨ ਇਹ ਭਾਰਤ ਦੇ ਮੂੰਹ ਤੇ ਇੱਕਦਮ ਇੱਕ ਚਪੇੜ ਵੀ ਵੱਜੀ ਕਿ ਵੀ ਹਾਲਾਂ ਉਹਨੂੰ ਇਵੇਂ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕਿ ਕਿਉਂਕਿ ਟਰੂਡੋ ਦੀ ਸਰਕਾਰ NDP ਪਾਰਟੀ ਦੀਆਂ ਵਿਸਾਖੀਆਂ ਦੇ ਸਾਰੇ ਖੜੀ ਹੈ ਤੇ NDP ਨੂੰ ਸਿੱਖ ਰਨ ਕਰਦੇ ਨੇ, ਉਹ ਖਾਲਿਸਤਾਨੀ ਨੇ, ਇਸ ਲਈ ਮਜਬੂਰੀ ਬਣ ਗਈ ਇਵੇਂ ਕਵਰ ਅਪ ਕਰ। ਪਰ ਇਹਦੇ 'ਚ ਕੋਈ ਜੇ ਤੁਸੀਂ ਰਿਐਕਸ਼ਨ ਦੇਖੋ ਤੇ ਈਵਨ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਜਦੋਂ ਮੇਰੀ ਗੱਲਬਾਤ ਹੋ ਰਹੀ ਸੀ ਦੁਪਹਿਰੇ, ਤੇ ਸਾਡੇ ਹੋਸਟ ਇਸ ਪ੍ਰੋਗਰਾਮ ਦੇ ਵੀਰ ਸੁਖਦੇਵ ਸਿੰਘ ਗਿੱਲ ਕਹਿ ਰਹੇ ਸੀ ਕਿ ਵੀ ਉਹ ਪਾਲਕੀ ਕੇ ਪਲਾਕੀ ਸ਼ਰਮਾ ਜਿਹੜੀ ਹੈ ਉਹ ਉਹਨੇ ਪੂਰਾ ਸੈਗਮੈਂਟ ਕਰਦੇ ਉਹ ਇਹੀ ਕਹਿੰਦੇ ਨੇ ਵੀ ਈਵਨ ਖਾਲਿਸਤਾਨੀ ਸ਼ੈਡੋ ਓਵਰ ਇੰਡੋ-US ਰਿਲੇਸ਼ਨਸ, ਕਿ ਵੀ ਖਾਲਿਸਤਾਨ ਦੇ ਪਰਛਾਵੇਂ ਨੇ ਇਹਨਾਂ ਸਾਰਿਆਂ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹਦਾ ਭਾਂਡਾ ਮੁੱਦਾ ਮਾਰ ਦਿੱਤਾ। ਸੋ ਕੈਨੇਡਾ ਦੇ ਲਿਹਾਜ਼ ਨਾਲ ਇਹ ਜਿੰਨਾ ਮਰਜ਼ੀ ਇਹਨਾਂ ਨੂੰ ਸੀ ਕਿ ਜੀ ਜਿਹੜਾ ਹੁਣ ਟਰੂਡੋ ਮਿਲਿਆ ਜਿਵੇਂ ਹੋਇਆ, ਹੋ ਸਕਦਾ ਵੀ ਇਹ ਭਾਰਤ ਔਰ ਕੈਨੇਡਾ ਦੇ, ਕਿਉਂਕਿ 2 ਦਿਨ ਇੰਡੀਅਨ ਮੀਡੀਆ ਸੋ ਅੱਜ ਤੁਸੀਂ ਦੇਖੋ ਕਿ ਫਿਰ ਉਹਨਾਂ ਨੂੰ ਫਿਰ ਸੱਪ ਸੁੰਘਿਆ ਹੋਇਆ ਕਿ ਵੀ ਇਹ ਤਾਂ ਪਾਰਲੀਮੈਂਟ ਨੇ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਇਸ ਲੈਵਲ ਦੀ ਰੈਕਗਨੀਸ਼ਨ ਦਿੱਤੀ ਹੈ। ਸੋ ਅਸੀਂ ਇਹੀ ਵਰਡ ਆਫ ਥੈਂਕਸ ਹੀ ਨੇ, ਹੋਰ ਤਾਂ ਕੀ ਕਹਿ ਸਕਦੇ ਹਾਂ। ਪਰ ਇਹ ਵੀ ਇੱਕ ਆਸ ਕਰਨੀ ਚਾਹੀਦੀ ਹੈ ਕਿ ਵੀ ਕੈਨੇਡੀਅਨ ਗਵਰਨਮੈਂਟ ਜਿਹੜੀ ਔਰ ਖਾਸ ਤੌਰ ਤੇ ਇਹਨਾਂ ਦੀਆਂ ਇਨਵੈਸਟੀਗੇਟਿਵ ਏਜੰਸੀਜ਼ ਉਹ ਕਲੀਨ ਆਉਣ ਇਹ ਸਾਰੇ ਦੇ ਉੱਤੇ, ਕਿ ਵੀ ਕਦੋਂ ਤੋਂ ਜਿਹੜਾ ਇਹਨਾਂ ਦੀ ਨੋਟਿਸ ਦੇ ਵਿੱਚ ਸੀ ਕਿ ਇਹ ਚੱਲ ਰਿਹਾ, ਹੁਣ ਸਾਹਮਣੇ ਹੈ ਕਿ 2018 ਦੇ ਵਿੱਚ ਵੀ ਸਾਹਮਣੇ ਸੀ, ਪਰ ਜਸਟਿਨ ਟਰੂਡੋ ਨੇ ਗੋ ਸਲੋ ਕੀਤਾ ਸੀ। ਸੋ ਜਿਹੜੇ ਫੈਕਟਸ ਨੇ ਉਹ ਸਾਹਮਣੇ ਆਉਣੇ ਚਾਹੀਦੇ ਨੇ। ਔਰ ਜਿਵੇਂ ਈਵਨ ਬੀਤੇ ਕੱਲ ਉਹਨਾਂ ਨੇ 6 ਫॉर ਜਸਟਿਸ ਨੇ ਮੌਕ ਟਰਾਇਲ ਮੋਦੀ ਦਾ ਕੀਤਾ, ਅਮਿਤ ਸ਼ਾਹ, ਮੋਦੀ, ਅਜੀਤ ਡੋਵਲ, ਇਹ ਸਾਰੇ ਕਾਤਲ ਜੁੰਡਲੀ ਹੈ ਔਰ ਉਸ ਦੀ ਵੀ ਚਰਚਾ ਹੋਈ। ਔਰ ਗਲੋਬਲੀ ਮੈਂ ਸਮਝਦਾ ਵੀ ਪਿਛਲੇ 2 ਦਿਨਾਂ ਤੋਂ 18 ਜੂਨ ਨੂੰ ਲੈ ਕੇ ਜਿੰਨੀ ਕਵਰੇਜ ਇਸ ਵੇਲੇ ਸਾਰੇ ਮੀਡੀਆ 'ਚ ਹੋਈ ਹੈ, ਕੈਨੇਡਾ ਦੇ ਵੀ ਗਲੋਬ ਐਂਡ ਮੇਲ, ਟੋਰਾਂਟੋ ਸਟਾਰ ਤੋਂ ਲੈ ਕੇ ਔਰ ਵਾਸ਼ਿੰਗਟਨ ਪੋਸਟ ਔਰ ਦੂਸਰਾ, ਇਹ ਆਪਣੇ ਆਪ ਦੇ ਵਿੱਚ ਉਹੀ ਹੈ ਕਿ ਭਾਈ ਕਿਸ ਫਕੀਰ ਦਾ ਖੂਨ ਡੁੱਲਿਆ ਜਿਹੜਾ ਕਿ ਜਿਸ ਨੇ ਇੰਨਾ ਜਿਹੜਾ ਹੈ ਉਹ ਸਭ ਕੁਝ ਤਬਦੀਲ ਕਰਕੇ ਰੱਖ ਦਿੱਤਾ। ਸੋ ਅਸੀਂ ਵੀ ਕਿਉਂਕਿ ਇਹ 18 ਜੂਨ ਤੋਂ ਬਾਅਦ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ, ਸੋ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਮਈ ਮਹੀਨੇ 'ਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਇੱਕ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।